ਅੱਜ ਸੁਣਾਉਣ ਜਾ ਰਹੇ ਹਾਂ ਜਿਸ ਪਿੰਡ ਦੀ ਕਹਾਣੀ, ਉਹਦਾ ਨਾਮ ਹੈ ਚੱਕ ਨੰਬਰ 115 ਗਾਫਬੇ। ਗੁਗੇਰਾ ਬ੍ਰਾਂਚ ਦੇ ਇਸ ਪਿੰਡ ਨੂੰ ਗੋਬਿੰਦਪੁਰਾ ਵੀ ਆਖਿਆ ਜਾਂਦਾ ਹੈ। ਜੜਾਂਵਾਲਾ ਦੀ ਤਹਿਸੀਲ 'ਚ ਵਸਦੇ ਇਸ ਪਿੰਡ ਦੇ ਵਿੱਚ ਕੀ ਖਾਸ ਹੈ ਤੁਹਾਨੂੰ ਵਿਖਾਲਾਂਗੇ ਅੱਜ ਦੇ ਇਸ ਪ੍ਰੋਗਰਾਮ 'ਚ, ਜਿਹਦਾ ਨਾਮ ਹੈ ਲਹਿੰਦੇ ਪੰਜਾਬ ਦੇ ਪਿੰਡ। ਸਾਡੇ ਨਾਲ ਜੁੜੇ ਰਹੋ। YBGA ਇਸ ਪਿੰਡ ਦਾ ਸਭ ਤੋਂ ਵੱਡਾ ਕਾਰੋਬਾਰ ਕਿਹੜੀ ਫਸਲ ਬੀਜਦਾ ਏ ਇਸ ਪਿੰਡ ਦਾ ਕਿਸਾਨ। ਇਸ ਤੋਂ ਇਲਾਵਾ ਇਸ ਪਿੰਡ ਦੀਆਂ ਕਿਵੇਂ ਦੀਆਂ ਨੇ ਗਲੀਆਂ ਤੇ ਬਾਜ਼ਾਰ। 47 ਤੋਂ ਪਹਿਲੇ ਇਸ ਪਿੰਡ ਦੇ ਵਿੱਚ ਕੀ ਸੀ ਮੌਜੂਦ। ਚੱਕ 115 ਗਾਫਬੇ 'ਚ ਮੌਜੂਦ इस इतिहासिक हवेली दी की ये कहानी। सन 47 तो बाद भी इस हवेली नू कायम रखना इस गल दा है सबूत कि चढ़दे ते लहिंदे पंजाब दे लोकां दा आपसी मुहब्बत हले भी है मौजूद। 78 ਮੁਰੱਬਿਆਂ ਤੇ ਫੈਲੇ ਇਸ ਪਿੰਡ ਨੂੰ 47 ਤੋਂ ਪਹਿਲੇ ਵੀ ਆਖਿਆ ਜਾਂਦਾ ਸੀ ਮਿਸਾਲੀ ਪਿੰਡ। ਇਸ ਪਿੰਡ ਦੇ ਵਿੱਚ ਵਾਟਰ ਸਪਲਾਈ ਦਾ ਸਿਸਟਮ ਸੀ ਸਭ ਤੋਂ ਬਿਹਤਰੀਨ। ਇਸ ਪਿੰਡ ਦੇ ਵਿੱਚ ਮੌਜੂਦ ਸੀ 2 ਗੁਰਦੁਆਰੇ। ਇਸ ਤੋਂ ਇਲਾਵਾ ਸਿੱਖਾਂ ਦੀ ਵੱਡੀ ਤਾਦਾਦ ਵੀ ਇਸ ਪਿੰਡ ਦੇ ਵਿੱਚ ਰਹਿੰਦੀ ਰਹੀ ਹੈ। ਸਿੱਖਾਂ ਦੀ ਵੱਡੀ ਤਾਦਾਦ ਉੱਠ ਕੇ ਚੜ੍ਹਦੇ ਪੰਜਾਬ ਦੇ ਮੁਖਤਲਿਫ ਜ਼ਿਲ੍ਹਿਆਂ 'ਚ ਜਾ ਵਸੀ ਤੇ ਚੜ੍ਹਦੇ ਪੰਜਾਬ ਤੋਂ ਲੋਕ ਆ ਕੇ ਇਸ ਪਿੰਡ ਦੇ ਵਿੱਚ ਰਹਿਣ ਲੱਗੇ। ਇਹ ਸਾਰੇ ਦਾ ਨਾਂ ਹੈਗਾ 115 ਗਾਫਬੇ ਗੋਬਿੰਦਪੁਰਾ। ਇਹਦੇ ਸ਼ਮਾਲ ਵਾਲੀ ਸਾਈਡ ਤੇ ਹੈਗਾ 116 ਚੱਕ ਪਠਾਣਾ ਦਾ ਚੱਕ ਵੱਜਦਾ ਸੀ। ਇਹਦੇ ਮਸ਼ਰਕ ਵਾਲੀ ਸਾਈਡ ਤੇ ਹੈਗਾ 114 ਚੱਕ ਗੁੱਜਰਾਂ ਦਾ ਵੱਜਦਾ ਸੀ। ਇਹਦੇ ਮਗਰਬ ਵਾਲੀ ਸਾਈਡ ਤੇ ਹੈਗਾ 30 ਚੱਕ। ਇਹਦੇ ਜਨੂਬ ਵਾਲੀ ਸਾਈਡ ਤੇ ਹੈਗਾ 27 ਚੱਕ। ਲੇਕਿਨ ਇਹ ਵਿੱਚ ਦਰਮਿਆਨ ਦੇ ਵਿੱਚ ਗੁਗੇਰਾ ਬ੍ਰਾਂਚ ਨਹਿਰ ਆ ਜਾਂਦੀ ਹੈ। ਇਹ ਪਿੰਡੋਂ ਦੂਸਰੇ ਪਾਰ ਚਲਾ ਜਾਂਦਾ ਹੈ। ਲਾਹੌਰ ਤੋਂ ਇਹਨੂੰ 2 ਰਸਤੇ ਆਉਂਦੇ। ਇੱਕ ਬਰਾਸਤਾ ਸ਼ੇਖੂਪੁਰ ਫੈਸਲਾਬਾਦ, ਤੇ ਫੈਸਲਾਬਾਦ ਤੋਂ ਫਿਰ ਉਹੀ ਰਸਤਾ ਸ਼ੁਰੂ ਹੋ ਜਾਣਾ। ਫੈਸਲਾਬਾਦ ਤੋਂ ਤੁਸੀਂ ਆਉਣਾ ਆ ਤਾਂਦਲਾ ਕਾੜਾ ਰੋਡ ਤੇ 14 ਕਿਲੋਮੀਟਰ ਸਫ਼ਰ ਖ਼ਤਮ ਕਰਨਾ। ਅੱਗੇ ਅੱਡਾ ਆ ਜਾਣਾ ਖਾਨੂਆਣਾ। ਖਾਨੂਆਣੇ ਅੱਡੇ ਤੋਂ ਇੱਕ ਲਿੰਕ ਸੜਕ ਰੋਡ ਸ਼ੁਰੂ ਹੋ ਜਾਣਾ ਆ। ਉਹਦੇ ਉੱਤੇ ਗੱਡੀਆਂ 72 117 ਪਿੰਡ ਆਉਣੇ। ਅੱਗੇ 115 ਪਿੰਡ ਆ ਜਾਣਾ। ਅਗਰ ਤੁਸੀਂ ਆਉਣਾ ਆ ਇੱਥੋਂ ਲਾਹੌਰ ਤੋਂ ਜੜ੍ਹਾਂ ਵਾਲੇ ਨੂੰ, ਫਿਰ ਲਾਹੌਰ ਸ਼ਰਕਪੁਰ ਜੜ੍ਹਾਂ ਵਾਲੇ ਤੋਂ ਸਤਿਆਣੇ ਨੂੰ ਇੱਕ ਸੜਕ ਆਉਂਦੀ ਆ। ਉਸ ਸਤਿਆਣੇ ਵਾਲੀ ਸੜਕ 'ਤੇ ਸਫ਼ਰ ਕਰਨਾ ਤਕਰੀਬਨ 18 ਕਿਲੋਮੀਟਰ। ਅੱਗੇ ਅੱਡਾ ਆ ਜਾਣਾ ਬੂਟੇ ਵਾਲੀ ਝਾਲ। ਬੂਟੇ ਵਾਲੀ ਝਾਲ ਦੇ ਨਾਲ ਇਸ ਪਿੰਡ ਦਾ ਰਕਬਾ ਲੱਗਦਾ ਆ। 2 ਸਰਕਾਰੀ ਸਕੂਲ ਆ ਜੀ, ਦੋਨੇ ਮਿਡਲ ਆ। ਇੱਕ ਬੱਚੀਆਂ ਦਾ ਆ, ਇੱਕ ਬੱਚਿਆਂ ਦਾ ਆ। ਅਤੇ ਸਰਕਾਰੀ ਹਸਪਤਾਲ ਜਿਹੜਾ ਆ ਉਹ ਮੌਜੂਦ ਆ ਪਿੰਡ ਦੇ ਤਕਰੀਬਨ 1 ਕਿਲੋਮੀਟਰ ਦੇ ਫਾਸਲੇ 'ਤੇ ਮਗਰਬ ਵਾਲੀ ਸਾਈਡ 'ਤੇ ਮੌਜੂਦ ਆ ਹਸਪਤਾਲ। MBBS ਡਾਕਟਰ ਬੈਠਦਾ, ਰੂਟੀਨ ਨਾਲ ਡਾਕਟਰ ਬੈਠਦਾ। ਐਤਵਾਰ ਵਾਲੇ ਦਿਨ ਛੁੱਟੀ ਹੁੰਦੀ ਆ। ਅਤੇ ਵੈਸੇ ਹੁਣ ਸਾਡੇ ਪਿੰਡ ਦੇ ਵਿੱਚ ਇੱਕ ਗੁੱਜਰ ਬਰਾਦਰੀ ਨੇ ਇੱਕ ਆਪਣੇ ਵਾਲਦੈਨ ਦੇ ਵਾਲਦ ਦੇ ਸਾਲੇ ਸਵਾਬ ਵਾਸਤੇ ਉਹਨਾਂ ਦੇ ਨਾਂ 'ਤੇ ਇੱਕ ਫ੍ਰੀ ਡਿਸਪੈਂਸਰੀ ਵੀ ਖੋਲ੍ਹੀ ਆ। ਜੇ ਉਹਦੇ ਵਿੱਚ ਵੀ ਡਾਕਟਰ ਜਿਹੜਾ ਆ ਤਕਰੀਬਨ 9 ਵਜੇ ਤੋਂ ਲੈ ਕੇ 2 ਵਜੇ ਤੱਕ ਮੌਜੂਦ ਰਹਿੰਦਾ ਹੈ। ਦਵਾਈਆਂ ਦੀ ਸਹੂਲਤ ਇਹਨਾਂ ਦੇ ਕੋਲ ਵੀ ਫ੍ਰੀ ਹੈ ਜਿਸ ਹੱਦ ਤੱਕ ਇਹਨਾਂ ਦੇ ਕੋਲ ਮੌਜੂਦ ਹੋਣ। ਹਸਪਤਾਲ ਦੇ ਵਿੱਚ ਵੀ ਦਵਾਈਆਂ ਫ੍ਰੀ ਆ ਜਿੰਨੀ ਸਹੂਲਤ ਹਸਪਤਾਲ ਦੇ ਵਿੱਚ ਹੋਵੇ। ਅਤੇ ਬਾਕੀ ਦੀਨੀ ਤਲੀਮ ਦਾ ਆ। दीनी तलीम का मस्जिदों के विच कुछ ना कुछ निज़ाम मौजूद है, लेकिन एक मस्जिद का स्कूल मदनी स्कूल वाली मस्जिद बजदी है,
ਉਹਦੇ ਨਾਲ ਦਰਸਾ ਮਦਰਸਾ ਜ਼ੋਹਰਾ ਜ਼ਬੈਦਾ ਦੇ ਨਾਂ ਤੇ ਉਹਦਾ ਤਾਲੀਮ ਦਾ ਨਿਜ਼ਾਮ ਜਿਹੜਾ ਬਹੁਤ ਆਲਾ ਆ, ਕਿਉਂਕਿ ਬੱਚਿਆਂ ਨੂੰ ਨਾਲ ਹਿਫਜ਼ ਵੀ ਕਰਾਉਂਦੇ ਆ, ਨਾਲ ਮਿਡਲ ਕਲਾਸ ਵੀ ਕਰਵਾਉਂਦੇ ਆ। ਸਭ ਤੋਂ ਪਹਿਲਾਂ ਜੀ ਅਸਲਾਮ ਅਲੈਕਮ, ਤੇ ਤੁਹਾਡਾ ਬਹੁਤ ਸ਼ੁਕਰੀਆ ਜਿਹੜੇ ਤੁਸੀਂ ਸਾਡੇ ਕੋਲ ਆਏ ਹੋ, ਤਸ਼ਰੀਫ ਲਿਆਏ ਹੋ। ਦੇਖੋ, ਅੱਲਾ ਦੀ ਜ਼ਾਤ ਜਿਹੜੀ ਹੈ ਉਹ ਜਿੱਥੇ ਚਾਹੁੰਦੀ ਹੈ ਉਹ ਆਪਣਾ ਕੰਮ ਲੈ ਲੈਂਦੀ ਹੈ। ਅਸੀਂ ਇਸ ਪਿੰਡ ਦੇ ਨਹੀਂ ਹਾਂ, ਨਾ ਸਾਡੀ ਕੋਈ ਰਿਸ਼ਤੇਦਾਰੀ ਹੈ। ਅੱਲਾਹ ਤਾਲਾ ਸਾਨੂੰ ਇਸ ਪਿੰਡ ਦੇ ਵਿੱਚ ਲੈ ਕੇ ਆ ਗਏ ਸਨ। ਮੇਰੇ ਭਾਈਜਾ ਸਨ ਹਾਜੀ ਤਾਹਿਰ ਸਾਹਿਬ, ਉਹਨਾਂ ਦਾ ਇੰਤਕਾਲ ਹੋ ਗਿਆ। ਉਹਨਾਂ ਦੇ ਦੋਸਤ ਸਨ ਫਕੀਰ ਹੁਸੈਨ ਸਾਹਿਬ ਇਸ ਪਿੰਡ ਦੇ, ਉਹ ਸਾਨੂੰ ਇਸ ਪਿੰਡ 'ਚ ਲੈ ਕੇ ਆਏ। ਅੱਲਾਹ ਤਾਲਾ ਨੇ ਸਾਡੇ ਕੋਲ ਇਹ ਕੰਮ ਕਰਾਉਣਾ ਸੀ ਤੇ ਅੱਲਾਹ ਤਾਲਾ ਨੇ ਇਹ ਕੰਮ ਕਰਾ ਦਿੱਤਾ। ਤੇ ਬਾਕੀ ਇਸ ਪਿੰਡ ਨੂੰ ਹੁਣ ਅਸੀਂ ਆਪਣਾ ਪਿੰਡ ਸਮਝਦੇ ਹਾਂ। ਔਰ ਇਸ ਇਦਾਰੇ ਦੇ ਵਿੱਚ ਜੀ ਅਸੀਂ ਬੜੀ ਮਿਹਨਤ ਕੀਤੀ, ਪਿੰਡ ਦੇ ਲੋਕਾਂ ਨੇ ਵੀ ਬੜੀ ਮਿਹਨਤ ਕੀਤੀ ਹੈ ਤੇ ਅੱਲਾਹ ਤਾਲਾ ਨੇ ਉਸ ਮਿਹਨਤ ਦਾ ਇਹ ਸਿਲਾ ਦਿੱਤਾ ਹੈ ਕਿ ਅੱਜ ਇਸ ਪੂਰੇ ਏਰੀਏ ਦੇ ਵਿੱਚ ਇਨਸ਼ਾ ਅੱਲਾਹ ਤਾਲਾ ਤੁਸੀਂ ਜਾ ਕੇ ਦੇਖੋਗੇ ਕਿ ਜਿਹੜਾ ਹਰ ਲਿਹਾਜ਼ ਨਾਲ ਅਸੀਂ ਕੋਸ਼ਿਸ਼ ਕੀਤੀ ਕਿ ਇਹਨੂੰ ਅਸੀਂ ਸਹੀ ਤਰੀਕੇ ਨਾਲ ਬਿਲਡਿੰਗ ਵੀ ਇਹਦੀ ਬਣਾਈਏ, ਇਹਦਾ ਨਿਜ਼ਾਮ ਵੀ ਚਲਾਈਏ ਤੇ ਕਾਫੀ ਹੱਦ ਤੱਕ ਅੱਲਾ ਨੇ ਕਾਮਯਾਬ ਕੀਤਾ। ਔਰ ਤੁਸੀਂ ਦੇਖੋ ਕਿ ਇਸ ਪਿੰਡ ਦੇ ਲਿਹਾਜ਼ ਨਾਲ ਸਾਡੇ ਇਸ ਮਦਰਸੇ ਦੇ ਵਿੱਚ ਅਲਹਮਦੁਲਿਲਾ ਬੱਚਿਆਂ ਦੀ ਤਾਦਾਦ ਜਿਹੜੀ ਹੈ 550 ਦੇ ਕਰੀਬ ਹੈ। ਤੇ ਉਸ ਤੋਂ ਬਾਅਦ ਅਸੀਂ ਨਾਜ਼ਰਾ ਵੀ ਪੜ੍ਹਾ ਰਹੇ ਹਾਂ, ਹਿਫਜ਼ ਕਲਾਸ ਵੀ। ਸਾਡੇ 2 ਮਦਰਸੇ ਨੇ ਇੱਥੇ ਜੀ। ਇੱਕ ਮਦਰਸਾ ਜਿਹੜਾ ਸਿਰਫ ਹਿਫਜ਼ ਕਲਾਸ ਦਾ, ਜਿਹਦੇ 'ਚ 70 ਦੇ ਕਰੀਬ ਸਟੂਡੈਂਟ ਨੇ, ਜਿਨ੍ਹਾਂ ਦੇ ਵਿੱਚੋਂ ਕਿ 45 ਜਿਹੜੇ ਨੇ ਉਹ ਰਿਹਾਇਸ਼ੀ ਵੀ ਨੇ, ਬਾਕੀ ਇਸ ਪਿੰਡ ਤੋਂ ਵੀ ਆਉਂਦੇ ਨੇ। ਅਲਹਮਦੁਲਿਲਾ ਇਸ ਪਿੰਡ ਦੇ ਲੋਕ ਸਾਰੇ ਨਾਲ ਤਾਮਨ ਵੀ ਕਰਦੇ ਨੇ ਜੀ। ਤੇ ਤੁਸੀਂ ਇਦਾਰਾ ਵੀ ਦੇਖਿਆ। ਔਰ ਮੇਰੇ ਸਾਥੀ ਨੇ ਜੀ ਜਿਹੜੇ ਫੈਸਲਾਬਾਦ ਦੇ ਇੰਗਲੈਂਡ 'ਚ ਹੁੰਦੇ ਨੇ, ਕਮਰ ਯੂਸਫ ਸਾਹਿਬ ਨੇ, ਆਮਰ ਯੂਸਫ ਸਾਹਿਬ ਨੇ, ਸ਼ਾਕਿਰ ਯੂਸਫ ਸਾਹਿਬ। ਮੇਰੇ ਭਾਈ ਸਨ ਹਾਜੀ ਤਾਹਿਰ ਗੁਲ ਸਾਹਿਬ, ਜਿਨ੍ਹਾਂ ਦਾ ਇੰਤਕਾਲ ਹੋ ਗਿਆ ਤੇ ਮੈਂ ਹਾਂ। ਅਸੀਂ ਪੂਰੀ 5 ਕੋਸ਼ਿਸ਼ ਕਰਨੇ, ਸਾਡੇ ਬੱਚੇ ਵੀ, ਕਿ ਅਸੀਂ ਇਸ ਇਦਾਰੇ ਦੀ ਜਿਤਨੀ ਹੋ ਸਕੇ ਕਰੀਏ। ਤੇ ਬਾਕੀ ਤੁਹਾਡੇ ਸਾਹਮਣੇ ਹੈ ਜੀ। ਦੇਖੋ ਜੀ, ਅੱਲਾ ਦਾ ਬੜਾ ਸ਼ੁਕਰ ਹੈ ਕਿ ਇੱਥੇ 4 ਮਸਜਿਦਾਂ ਨੇ ਔਰ ਜਦੋਂ ਦੇ ਸਾਨੂੰ ਤਕਰੀਬਨ ਇਹਦੇ 11 ਸਾਲ ਹੋ ਗਏ ਨੇ ਇਸ ਪਿੰਡ ਦੇ ਵਿੱਚ ਅਸੀਂ ਆਏ ਹਾਂ, ਤੇ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹ ਮਸਲਕ ਦੇ ਬਾਰੇ ਦੇ ਵਿੱਚ ਨਾ ਜਾਈਏ। ਅਸੀਂ ਅਲਹਮਦੁਲਿਲਾ ਇਸ ਪਿੰਡ ਦੇ ਵਿੱਚ ਚੈਰਿਟੀ ਕੰਮ ਵੀ ਕੀਤੇ ਨੇ। ਅਸੀਂ ਇਸ ਪਿੰਡ ਨੂੰ ਮਿੱਠਾ ਪਾਣੀ ਦਿੱਤਾ, ਟੈਂਕੀ ਬਣਾ ਕੇ ਦਿੱਤੀ, ਸਕੂਲ ਦਾ ਹਾਲ ਬਣਾ ਕੇ ਦਿੱਤਾ। ਤੇ ਅਸੀਂ ਕੋਈ ਵੀ, ਤੁਹਾਨੂੰ ਪਤਾ ਜਿਹੜੇ ਸਕੂਲ ਦਾ ਹਾਲ ਬਣਾਓ, ਟੈਂਕੀ, ਉਹ ਕਿਸੇ ਆਪਣੇ ਬੰਦੇ ਵਾਸਤੇ ਤੇ ਨਹੀਂ ਤੁਸੀਂ ਬਣਾਉਂਦੇ। ਹੁਣ ਸਾਡੇ ਇਸ ਇਦਾਰੇ ਦੇ ਵਿੱਚ ਜਿਤਨੇ ਵੀ ਬੱਚੇ ਆਉਂਦੇ ਆ, ਅਸੀਂ ਉਹਨਾਂ ਕੋਲੋਂ ਇਹ ਨਹੀਂ ਪੁੱਛਦੇ ਜੀ ਉਹ ਕਿਸ ਮਸਲਕ ਦੇ ਨੇ, ਉਹ ਪਿੰਡ ਦੇ ਨੇ, ਜਿੱਥੇ ਦੇ ਵੀ ਨਹੀਂ, ਅਸੀਂ ਉਹਨਾਂ ਨੂੰ ਐਡਮਿਸ਼ਨ ਦਿੰਦੇ ਹਾਂ। ਔਰ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਇਸ ਪਿੰਡ ਦੇ ਵਿੱਚੋਂ, ਕਿ ਅਸੀਂ ਚਾਹੁੰਦੇ ਪੂਰੇ ਪਾਕਿਸਤਾਨ 'ਚ ਤਫਰਕੇਬਾਜ਼ੀ ਖਤਮ ਹੋਏ। ਅਸੀਂ ਜਿਹੜਾ ਆਪਣੇ ਮਸਲਕ 'ਤੇ ਚੱਲਦਾ ਉਹਨੂੰ ਬੁਰਾ ਨਾ ਕਹੋ, ਜਿਹਦਾ ਵੀ ਜਿਹੜਾ ਮਸਲਕ ਉਹ ਠੀਕ ਹੈ, ਲੇਕਿਨ ਅਸੀਂ ਸਭ ਦੀ ਰਿਸਪੈਕਟ ਕਰਨੇ ਹਾਂ। ਅਸੀਂ ਜਿਤਨੀਆਂ ਇੱਥੇ ਮਸਜਿਦਾਂ ਨੇ, ਚਾਹੇ ਅਹਿਲੇ ਹਦੀਸ ਹੋਏ, ਚਾਹੇ ਬਰੇਲਵੀ ਹੋਣ, ਅਸੀਂ ਸਾਰਿਆਂ ਦੀ ਰਿਸਪੈਕਟ ਕਰਨੇ ਹਾਂ। ਅਸੀਂ ਸਾਰਿਆਂ ਨੂੰ ਵੈਲਕਮ ਕਰਨੇ ਹਾਂ। ਸਾਡੇ ਕੋਲ ਸਭ ਦੇ ਬੱਚੇ ਨੇ, ਇਸ ਮਾਰੇ ਅਸੀਂ ਉਸ ਚੀਜ਼ 'ਚ ਨਹੀਂ ਜਾਂਦੇ। ਅਸੀਂ ਚੈਰਿਟੀ ਵਰਕ ਵੀ ਕੀਤਾ, ਹਸਪੀਟਲ ਦਾ ਵੀ ਕੀਤਾ, ਲੇਕਿਨ ਅਸੀਂ ਉਸ ਚੀਜ਼ 'ਚ ਨਹੀਂ ਜਾਂਦੇ ਕਿ ਅਸੀਂ ਕੋਈ ਐਸੀ ਅਲੱਗ ਥਲੱਗ ਇੱਕ ਚੀਜ਼ ਕਰੀਏ। ਸਾਡਾ ਕੰਮ ਹੈ ਕਿ ਆਪਣੇ ਮੁਸਲਮਾਨ ਭਾਈਆਂ ਦੀ ਖਿਦਮਤ ਕਰਨਾ, ਚਾਹੇ ਕੋਈ ਵੀ ਹੋਵੇ। ਪੁਰਾਣਾ ਪਿੰਡ ਜੀ ਇਹ ਸਾਰੇ ਦਾ ਸਾਰਾ ਤਕਰੀਬਨ ਕੱਚਾ ਸੀ, ਥੋੜ੍ਹੇ ਜਿਹੇ ਘਰ ਪੱਕੇ ਸੀ। ਇਹਦੇ ਮੇਨ 4 ਬਾਜ਼ਾਰ ਸੀਗੇ, ਸ਼ਮਾਲ, ਜਨੂਬ, ਮਸ਼ਰਕ, ਮਗਰਬ ਨੂੰ। ਇਹ ਬਾਜ਼ਾਰਾਂ ਦੀ ਚੌੜਾਈ ਸੀਗੀ 60 ਫੁੱਟ। ਜਿਹੜਾ ਇਹਦੇ ਸ਼ਮਾਲ ਵਾਲੀ ਸਾਈਡ ਤੇ ਬਾਹਰਲੀ ਸਾਈਡ ਤੇ ਬਾਜ਼ਾਰ ਸੀ ਉਹ ਸੀਗਾ 80 ਫੁੱਟ। ਇਹਦੇ ਚੌਕ, ਜਿਹੜਾ ਇਹਦਾ ਚੌਕ ਬਹੁਤ ਵੱਡਾ ਸੀ। ਚੌਕ ਦੇ ਵਿੱਚ ਇੱਕ ਖੂਹ ਸੀਗਾ, ਉਹਦੇ ਉੱਤੇ ਟਿੰਡਾ ਵਾਲਾ ਖੂਹ ਲੱਗਾ ਸੀਗਾ। ਵਾਟਰ ਸਪਲਾਈ ਬਣਾਈ ਗਈ ਸੀ ਸੰਨ 47 ਤੋਂ ਪਹਿਲੇ। ਇਸ ਪਿੰਡ 'ਚ ਵਾਟਰ ਸਪਲਾਈ ਚੱਲਦੀ ਸੀ। ਝੋਟਾ ਉਹਦੇ ਉੱਤੇ ਜੋੜਦੇ ਸੀਗੇ, ਉਹ ਟਿੰਡਾਂ ਦੇ ਨਾਲ ਪਾਣੀ, ਖੂਹ ਵਾਲੀਆਂ ਟਿੰਡਾਂ ਦੇ ਨਾਲ ਪਾਣੀ ਥੋੜ੍ਹਾ ਜਿਹਾ ਉੱਤੇ ਸਿੱਟਦੇ ਸੀ। ਫਿਰ ਉਹਦੇ ਤਕਰੀਬਨ 400 500 ਫੁੱਟ ਦੇ ਉੱਤੇ ਨਾ ਦੂਰ ਹਟਵੇਂ 2-4 ਚੌਕ ਲੱਗਦੇ ਸੀ। 4 ਚੌਕਾਂ ਦੇ ਉੱਤੇ 2-2 ਖੋਲੀਆਂ ਬਣੀਆਂ ਸੀ। ਉਹਨਾਂ ਦੋਵਾਂ ਖੋਲੀਆਂ 'ਚ ਉਹਨਾਂ ਦਾ ਪਾਣੀ ਜਾਂਦਾ ਸੀਗਾ। ਇੱਕ ਤੋਂ ਪਿੰਡ ਦੇ ਲੋਕ ਆਪਣੇ ਬਰਤਨ ਲਈ, ਕੱਪੜੇ ਧੋਣ ਲਈ, ਪੀਣ ਲਈ ਪਾਣੀ ਭਰਦੇ ਸੀ। ਇੱਕ ਤੋਂ ਆਪਣੇ ਜਾਨਵਰਾਂ ਨੂੰ ਪਾਣੀ ਪਿਲਾਉਂਦੇ ਸੀ। ਤੇ ਮਾਹੌਲ ਇਹਦਾ ਬਿਲਕੁਲ ਸਾਦਾ ਸੀ। ਹੁਣ ਸੜਕਾਂ ਜਿਹੜੀਆਂ ਆਲੇ ਦੁਆਲੇ ਦੀਆਂ ਜ਼ਮੀਨ ਨਾਲੋਂ ਉੱਚੀਆਂ ਹੋ ਗਈਆਂ, ਲੇਕਿਨ ਇਹ ਸੜਕਾਂ ਜਿਹੜੀਆਂ ਨਾ ਨੀਵੀਆਂ ਸੀ। ਇਹ ਹੁਣ ਮੇਰੇ ਡੇਰੇ ਦੇ ਨਾਲ ਇੱਕ ਪੁਲੀ ਆ, ਇਹ ਅਗਰ ਯੰਗ ਜਨਰੇਸ਼ਨ ਨੂੰ ਪੁੱਛਿਆ ਜਾਵੇ ਨਾ ਪਿੰਡ ਦੇ ਵਿੱਚੋਂ ਫਿਰ ਕੇ ਵੀ ਅਸੀਂ ਢੱਠੀ ਪੁਲੀ 'ਤੇ ਜਾਣਾ ਨਹੀਂ ਦੱਸਣਗੇ ਲੋਕ।
ਅਗਰ ਥੋੜ੍ਹੇ ਜਿਹੇ 올ਡ ਏਜ ਵਾਲੇ ਬੰਦੇ ਤੋਂ ਪੁੱਛੋਗੇ ਪਿੰਡ ਦੇ ਵਿੱਚ ਵੀ ਯਾਰ ਢੱਠੀ ਪੁਲੀ ਝਾੜੇ ਪੁਣ ਦੇ ਪਿੰਡ ਦੇ ਕਿੱਧਰਲੇ ਪਾਸੇ ਸੀ, ਫੌਰਨ ਦੱਸਣਗੇ ਵੀ ਇਸ ਪਾਸੇ ਸੀ। ਯਾਨੀ ਇਸ ਤਰ੍ਹਾਂ ਦੇ ਹਾਲਾਤ ਸੀ। ਬਿਲਕੁਲ ਪਾਣੀ ਆਉਣਾ ਤੇ ਪਾਣੀ ਦੇ ਵਿੱਚ ਦੇ ਲੋਕਾਂ ਨੇ ਚੱਲਦੇ ਆਪਣੇ ਗੱਡੇ ਰੇੜੇ ਲੈ ਕੇ ਲੰਘਣੇ ਆ। ਪੁਲੀਆਂ ਬਾਹਰ ਦੇ ਵਿੱਚ ਆਸਤਾ ਆਸਤਾ ਬਣਨ ਲੱਗੀਆਂ। ਫਿਰ ਜ਼ਰੂਰਤ ਦੇ ਤਹਿਤ ਹੁਣ ਤਾਂ ਸੜਕਾਂ ਜਿਹੜੀਆਂ 4-4 5-5 6-6 ਫੁੱਟ ਦੀਆਂ ਇਹ ਸੜਕਾਂ ਜ਼ਮੀਨ ਦੇ ਬਰਾਬਰ ਸੀ। ਇਹ ਸਾਰਾ ਪਿੰਡ ਮਜਮੂਈ ਤੌਰ ਤੇ ਸਿੱਖਾਂ ਦਾ ਹੀ ਵੱਜਦਾ ਸੀ, ਲੇਕਿਨ ਇਹਦੇ ਵਿੱਚ ਆਬਾਦੀ ਹੈ ਸੀ ਮੁਸਲਮਾਨਾਂ ਦੀ ਥੋੜ੍ਹੀ ਸੀ। ਗੁੱਜਰ ਕੌਮ ਦੇ ਕੁਛ ਘਰ ਸੀਗੇ, ਜਮਾਲਾ ਉਹਨਾਂ ਦੇ ਇੱਕ ਖਾਨਦਾਨ ਇੱਕੋ ਸੀ, ਰਿਸ਼ਤੇਦਾਰ ਹੀ ਸੀ ਆਪਸ। ਉਹਨਾਂ ਦੇ ਵੱਡੇ ਸੀ ਜਮਾਲਦੀਨ ਜਮਾਲਾ ਉਹਨੂੰ ਕਹਿੰਦੇ ਸੀ, ਇੱਕ ਨੂੰ ਗੁਲਾਮ ਨਬੀ ਕਹਿੰਦੇ ਸੀ, ਇੱਕ ਨੂੰ ਉਮਰਦੀਨ ਕਹਿੰਦੇ ਸੀ। ਉਮਰਦੀਨ ਦੀ ਜਿਹੜੀ ਅਗਲੀ ਲੜੀ ਆ ਉਹ ਸਾਰੀ ਸ਼ਹਿਰ ਚਲੀ ਗਈ ਆ। ਗੁਲਾਮ ਨਬੀ ਦੀ ਜਿਹੜੀ ਲੜੀ ਆ ਤੇ ਜਮਾਲੇ ਦੀ ਲੜੀ ਆ ਉਹ ਪਿੰਡ 'ਚ ਹੀ ਬੈਠੀ ਆ। ਕੁਛ ਇੱਥੇ ਘਰ ਘਮਾਰਾਂ ਦੇ ਸੀ, ਮੁਸਲਮਾਨ ਸੀ। ਅੱਲੋ ਘਮਾਰ ਵੱਜਦਾ ਸੀ, ਤੋਨੀ ਘਮਾਰ ਵੱਜਦਾ ਸੀ, ਤਫੈਲ ਉਹਦਾ ਨਾਂ ਆ। ਤੋਨੀ ਘਮਾਰ ਉਹ ਜ਼ਿੰਦਾ ਆ ਹਜੇ। ਇਹਨਾਂ ਦੇ ਘਰ ਪਹਿਲੇ ਮੌਜੂਦ ਸੀਗੇ ਤੇ ਮੁਸਲਮਾਨ ਥੋੜ੍ਹੇ ਸੀ। ਬਾਕੀ ਰਕਬਾ ਜਿਹੜਾ ਜੇ ਇਹਨਾਂ ਲੋਕਾਂ ਦੇ ਕੋਲ ਹੋਇਆ ਵੀ ਬਿਲਕੁਲ ਅੱਬਲ ਤੇ ਹੈ ਹੀ ਨਹੀਂ ਸੀ। ਨਹੀਂ ਕਿਸੇ ਕੋਲ ਨਹੀਂ, ਇਹ ਚਾਰ ਹੀ ਘਰ ਸੀਗੇ ਇੱਥੇ। ਇਹ ਜਿਹੜੇ ਲੋਕਾਂ ਦਾ ਰਕਬਾ ਸਾਰਾ ਸਿੱਖ ਤਕੜੇ ਸੀ। ਤਕੜੇ ਇੰਨੇ ਸੀ ਇਸ ਪਿੰਡ ਨੂੰ 4 ਮੋਗੇ ਲੱਗਦੇ ਆ। ਬੇਸਿਕਲੀ ਤਕਰੀਬਨ ਪਿੰਡ ਦਾ ਅਗਰ ਅਸੀਂ ਰਕਬਾ ਉਂਝ ਤੇ 86-88 ਮਰਬਿਆਂ ਤੱਕ ਦੀ ਅਲਾਟਮੈਂਟ ਆ। ਅਗਰ ਅਸੀਂ ਇਹਨੂੰ ਤਕਸੀਮ ਕਰੀਏ ਤਾਂ 78 ਮਰਬੇ ਰਕਬਾ ਆ ਪਿੰਡ ਦਾ, ਜਿਹਦੇ ਵਿੱਚੋਂ 7 ਮਰਬੇ ਇੱਕ ਔਰਤ ਦੇ ਹੀ ਸੀ, ਸਿੱਖਾਂ ਦੀ ਇੱਕੋ ਦੀ। ਮੋਗੀ ਉਹਨੂੰ ਪਾਣੀ ਦਿੰਦੀ ਸੀ। ਤੇ ਅੱਗੇ ਤੁਸੀਂ ਦੇਖ ਲਓ ਵੀ ਮਾਲਕ ਲੋਕ ਇੱਥੇ ਤਕੜੇ ਕਿੰਨੇ ਸੀਗੇ। ਇਹ ਪਿੰਡ ਸਾਰਾ 47 ਤੋਂ ਪਹਿਲੇ ਵੀ ਮਿਸਾਲੀ ਪਿੰਡ ਸੀ। ਇਹਦੇ ਵਿੱਚ ਇੱਕ ਕੋਠੀ ਦੀ ਬਾਕੀਆਤ ਹਜੇ ਵੀ ਮੌਜੂਦ ਆ। ਡਾਕਟਰ ਪਰਸਰਾਮ ਉਹਦਾ ਨਾਂ ਸੀ। ਡਾਕਟਰ ਪਰਸਰਾਮ ਜਿਹੜਾ ਬਜ਼ਾਤੇ ਖੁਦ MBBS ਡਾਕਟਰ ਸੀ, ਲੇਕਿਨ ਬਾਗ ਦਾ ਬਹੁਤ ਸ਼ੌਕੀਨ ਸੀ। ਜਿਸ ਪਿੰਡ ਦੀ ਸੜਕ ਦੇ ਉੱਤੇ ਵਿੱਚ ਇਹ ਕੋਠੀ ਵਾਕਿਆ ਨਾ, ਉਹ ਬਾਜ਼ਾਰ ਸ਼ਮਾਲ ਵਾਲੀ ਸਾਈਡ ਤੇ ਖਤਮ ਹੁੰਦਾ ਆ। ਸ਼ਮਾਲ ਵਾਲੀ ਸਾਈਡ ਤੇ ਬਿਲਕੁਲ ਉਹਦਾ ਬਾਜ਼ਾਰ ਜਿੱਥੇ ਜਾ ਕੇ ਖਤਮ ਹੁੰਦਾ ਸੀ, ਉਹਦਾ ਬਾਗ ਸੀ। ਬਾਗ ਦੀ ਉਹ ਕੇਅਰ, ਉਹ ਬਾਗ ਦੀ ਬਾਕੀਆਤ ਵੀ ਅਸੀਂ ਦੇਖੀ ਆ। ਉਹ ਬਾਗ ਇਦਾਂ ਦਾ ਸੀਗਾ, ਇੰਨੀ ਹਿਫਾਜ਼ਤ ਕਰਦਾ ਸੀ ਬਾਗ ਦੀ। ਅਸੀਂ ਸੁਣਦੇ ਹਾਂ ਕਿ ਕੋਈ ਇੱਥੇ ਪ੍ਰਾਹੁਣੇ ਆਏ ਸੀਗੇ, ਉਹਨਾਂ ਨੇ ਬਾਗ ਦੇ ਫਲ ਤੋੜ ਲਏ। ਉਹਨੇ ਪ੍ਰਾਹੁਣਿਆਂ ਨੂੰ ਵੀ ਜੁਰਮਾਨਾ ਕੀਤਾ। ਪਿੰਡ ਵਾਲਿਆਂ ਨੇ ਬੜਾ ਸਮਝਾਇਆ ਵੀ ਯਾਰ ਮਹਿਮਾਨ ਆ ਮਹਿਮਾਨ ਆ। ਉਹਨਾਂ ਕਹਿੰਦੇ ਜੁਰਮਾਨੇ ਦੀ ਗੱਲ ਜੁਰਮਾਨੇ ਨਾਲ ਆ, ਜੁਰਮਾਨਾ ਅਲੱਗ ਵਸੂਲਿਆ, ਲੇਕਿਨ ਜੁਰਮਾਨੇ ਤੋਂ ਵੱਧ ਜਾ ਕੇ ਉਹਨਾਂ ਦੇ ਘਰ ਫਿਰ ਦਿੱਤੇ ਉਹਨਾਂ ਨੂੰ, ਤਾਂ ਕਿ ਲੋਕਾਂ ਦੀ ਨਜ਼ਰ 'ਚ ਇਹ ਨਾ ਹੋਵੇ ਬਾਗ ਨੂੰ ਨੁਕਸਾਨ ਪਹੁੰਚਾਉਣਾ। ਤੇ ਇਹਦੇ ਵਿੱਚ ਇੱਕ ਹੋਰ ਆ, 2 ਇਹਦੇ 'ਚ ਗੁਰਦੁਆਰੇ ਸੀ। ਇੱਕ ਦਾ ਰਕਬਾ ਥੋੜ੍ਹਾ ਸੀਗਾ, ਉਹ ਬਾਹਰਲੀ ਪਿੰਡ ਦੇ ਅੰਦਰਲੀ ਸਾਈਡ 'ਤੇ ਸੀ, ਤੇ ਇੱਕ ਦਾ ਰਕਬਾ ਜ਼ਿਆਦਾ ਸੀ, ਉਹ ਪਿੰਡ ਦੇ ਬਾਹਰਲੀ ਸਾਈਡ 'ਤੇ ਸੀ। ਉਹ ਦੋਨੇ ਛੋਟੇ ਛੋਟੇ ਘਰਾਂ ਦੇ ਵਿੱਚ ਮੁਖਤਲਿਫ ਕਮਿਊਨਿਟੀਆਂ ਨੂੰ ਤਕਸੀਮ ਹੋ ਗਏ। ਤੇ ਅੱਜ ਤੋਂ ਤਕਰੀਬਨ 25-30 ਸਾਲ ਪਹਿਲੇ ਇੱਕ ਗੁਰਦੁਆਰੇ ਦੀ ਥੋੜ੍ਹੀ ਥੋੜ੍ਹੀ ਬਾਕੀਆਤ ਮੌਜੂਦ ਸੀ, ਜਿਹੜਾ ਪਿੰਡੋਂ ਬਾਹਰਲੀ ਸਾਈਡ 'ਤੇ ਸੀ। ਹੁਣ ਉਹਦੀ ਵੀ ਨਹੀਂ ਰਹੀ। ਤੇ ਮਿਸਾਲੀ ਇਸ ਤਰ੍ਹਾਂ ਸੀ ਕਿ ਇਹਦੇ ਵਿੱਚ ਇੱਕ ਹਾਤਾ ਵੱਜਦਾ ਤਹਿਸੀਲ ਵਾਲਾ, ਉਹ ਤਹਿਸੀਲਦਾਰ ਨੂੰ ਅਲਾਟ ਸੀ। ਤਕਰੀਬਨ 6 ਕਨਾਲਾਂ ਕਿੱਲਾ ਉਹਦਾ ਰਕਬਾ ਸੀ। ਮਹੀਨੇ ਬਾਅਦ ਤਹਿਸੀਲਦਾਰ ਪਿੰਡ ਆਉਂਦਾ ਸੀ ਲੋਕਾਂ ਦੇ ਇੰਤਕਾਲਾਂ ਵਾਸਤੇ। ਇੱਕ ਇੱਥੇ ਪਿੰਡ ਦੇ ਵਿੱਚ ਹਜੇ ਵੀ ਉਹ ਹਾਤਾ ਮੌਜੂਦ ਆ, ਤੇ ਉਹ ਪਟਵਾਰਖਾਨਾ ਵੱਜਦਾ। ਪਟਵਾਰੀ ਰੋਜ਼ਾਨਾ ਇੱਥੇ ਬੈਠਦਾ ਸੀਗਾ। ਜਿਸ ਦਿਨ ਉਹਨੂੰ ਕੋਈ ਤਹਿਸੀਲੇ ਜਾਂ ਜ਼ਿਲ੍ਹੇ ਦੇ ਵਿੱਚ ਕੋਈ ਸਰਕਾਰੀ ਕੰਮ ਨਾ ਹੋਵੇ, ਉਦੋਂ ਉਹਦੀ ਗੈਰ ਹਾਜ਼ਰੀ ਹੁੰਦੀ ਸੀ। ਵਰਨਾ ਲੋਕਾਂ ਦੇ ਸਾਰੇ ਪਿੰਡ ਇਹ ਕੰਮ ਜ਼ਿਮੀਂਦਾਰੇ ਦੇ ਮੁਤਲਕਾ ਜ਼ਮੀਨਾਂ ਦੇ ਮੁਤਲਕਾ ਇੰਤਕਾਲ ਜਿਹੜੇ ਇਸ ਪਿੰਡ 'ਚ ਹੁੰਦੇ ਸੀ, ਜਿਹੜੇ ਕਿ ਸਾਡੇ ਤੋਂ ਅੱਜ ਵੀ ਉਹ ਸਹੂਲਤ ਚੱਕੀ ਗਈ ਤੇ ਅਸੀਂ ਜੜ੍ਹਾਂ ਵਾਲੇ ਜਾ ਕੇ ਕਰਵਾਉਂਦੇ ਹਾਂ। ਤੇ ਜਿਹੜੇ ਇੱਥੋਂ ਲੋਕ ਖਿਲਰੇ ਆ, ਫਿਰ ਮੁਖਤਲਿਫ ਜਗ੍ਹਾ ਦੇ ਉੱਤੇ ਜਾ ਕੇ ਬੈਠੇ ਆ। ਕੋਈ ਹੁਸ਼ਿਆਰਪੁਰ ਦੇ ਵਿੱਚ ਚਲਾ ਗਿਆ, ਕੋਈ ਜਲੰਧਰ 'ਚ ਚਲੇ ਗਏ, ਕੋਈ ਲੁਧਿਆਣੇ 'ਚ ਚਲੇ ਗਏ। ਜਿਸ ਤਰ੍ਹਾਂ ਲੋਕਾਂ ਦੀਆਂ ਉਧਰੋਂ ਜ਼ਮੀਨਾਂ ਖਾਲੀ ਹੋ ਕਰਕੇ ਲੋਕ ਇੱਧਰ ਆਏ, ਇੱਧਰਲੇ ਜਿਹੜੇ ਗਏ ਲੋਕਾਂ ਨੇ ਉਹ ਉਧਰਲੀ ਹਕੂਮਤਾਂ ਨੇ ਉੱਥੇ ਉਹਨਾਂ ਜ਼ਮੀਨਾਂ ਦੇ ਉੱਤੇ ਉਹ ਬਿਠਾ ਤੇ ਇੱਕ ਜਗ੍ਹਾ 'ਤੇ ਨਹੀਂ ਹੋਈ ਅਲਾਟਮੈਂਟ ਕਿਸੇ ਨੂੰ। ਇੱਥੇ ਪਿੰਡ ਦੇ ਵਿੱਚ ਕੁਛ ਜਿਹੜੇ ਖਾਨਦਾਨ ਆ ਜੀ, ਉਹ ਜ਼ਿਲ੍ਹੇ ਦੇ ਨਾਂ ਤੋਂ ਵੱਜਦੇ ਆ। ਕੁਛ ਖਾਨਦਾਨ ਜਿਹੜੇ ਪਿੰਡਾਂ ਦੇ ਨਾਂ ਤੋਂ, ਲੇਕਿਨ ਮੁਖਤਲਿਫ ਥਾਵਾਂ ਤੋਂ ਆ। ਮਸਲਨ ਗੁਰਦਾਸਪੁਰ ਦੇ ਲੋਕ ਇੱਥੇ ਗੁਰਦਾਸਪੁਰੀਏ ਵੱਜਦੇ ਆ, ਪਿੰਡ ਤੋਂ ਨਹੀਂ ਵੱਜਦੇ, ਹਾਲਾਂਕਿ ਪਿੰਡਾਂ 'ਚੋਂ ਆਏ ਆ। ਇਸੇ ਤਰ੍ਹਾਂ ਕੋਈ ਮੈਣਮਾ ਦੇ ਪਿੰਡ ਆ, ਉੱਥੋਂ ਆਏ ਆ ਉੱਠ ਕੇ। ਕੋਈ ਪਚਰੰਡਾ ਪਿੰਡ ਆ, ਉੱਥੋਂ ਉੱਠ ਕੇ ਆਏ ਆ। ਰਾਈਆਂ ਦੇ ਘਰ ਆ, ਉਹ ਚਲਾਂਗ ਪਿੰਡ ਤੋਂ ਆਏ ਆ। ਇੱਕ ਇਹਨਾਂ ਦਾ ਪਿੰਡ ਸਨਵਾ ਆ, ਉਹ ਸਨਵਾ ਤੋਂ ਆਏ ਆ। ਅਸੀਂ ਰਾਜਪੂਤ ਬਰਾਦਰੀ ਨਾਲ ਤਲਕ ਰੱਖਦੇ ਹਾਂ। ਅਸੀਂ ਰਿਆਸਤ ਪਟਿਆਲੇ ਦੇ ਵਿੱਚੋਂ ਪਿੰਡ ਕੁਤਬੇ 'ਚੋਂ ਉੱਠ ਕੇ ਆਏ ਹੋਏ ਆ। ਤੇ ਮੁਖਤਲਿਫ ਪਿੰਡਾਂ ਦੇ ਲੋਕ ਆ, ਕਿਸੇ ਇੱਕ ਖਾਸ ਜਗ੍ਹਾ ਦੇ ਲੋਕ ਨਹੀਂ ਹੈਗੇ। ਜਿਸ ਤਰ੍ਹਾਂ ਹਕੂਮਤ ਨੂੰ ਉਸ ਟਾਈਮ ਸੰਨ 47 ਦੀ ਵੰਡ ਤੋਂ ਬਾਅਦ ਸੂਤ ਲੱਗਾ, ਉਸ ਤਰ੍ਹਾਂ ਨਾਲ ਲੋਕਾਂ ਨੂੰ ਉਹਨਾਂ ਨੇ ਕੈਂਪਾਂ 'ਚ ਉਠਾ ਕੇ ਫਿਰ ਪਿੰਡਾਂ ਦੇ ਵਿੱਚ ਤਕਸੀਮ ਕਰ ਦਿੱਤਾ। ਲੰਬੜਦਾਰ 2 ਆ ਜੀ ਇੱਥੇ। ਇੱਕ ਜੱਟ ਕਮਿਊਨਿਟੀ ਨਾਲ ਤਲਕ ਰੱਖਦਾ, ਇੱਕ ਰਾਜਪੂਤ ਬਰਾਦਰੀ ਨਾਲ ਤਲਕ ਰੱਖਦਾ। ਜਿਹੜਾ ਜੱਟਾਂ ਦਾ ਲੰਬੜਦਾਰ ਆ, ਉਹ ਘੁੱਗਾਂ ਦਾ ਆ, ਪਿੱਛੋਂ ਪਿੰਡ ਘੁੱਗਾਂ 'ਚੋਂ ਉੱਠ ਕੇ ਆਏ ਆ। ਜਿਹੜਾ ਹੈਗਾ ਰਾਜਪੂਤਾਂ ਦਾ ਲੰਬੜਦਾਰ ਆ, ਇਹ ਤਲਵੰਡੀ ਚੌਧਰੀਆਂ ਦੀ ਉੱਥੋਂ ਉੱਠ ਕੇ ਆਏ ਆ।
ਜਲੰਧਰ ਸਟੇਸ਼ਨ ਦੇ ਨਾਲ ਪਿੰਡ ਸੀਗਾ ਤਲਵੰਡੀ ਮਹਿਮੇ ਖਾਂ ਦੀ ਤਲਵੰਡੀ, ਉਹ ਤੋਂ ਅਗਲਾ ਪਿੰਡ ਸੀਗਾ ਤਲਵੰਡੀ ਚੌਧਰੀਆਂ ਦੀ। ਇਹ ਚੌਧਰੀਆਂ ਦੀ ਤਲਵੰਡੀ ਦੇ ਆ ਦੋਨੇ ਦਾ, ਇੱਕ ਰਾਜਪੂਤ ਲੰਬੜਦਾਰ ਆ, ਇੱਕ ਜੱਟ ਲੰਬੜਦਾਰ ਆ। ਆਬਾਦੀ ਜਿਹੜੀ ਆ ਜੀ ਉਹ ਤਾਂ ਇਦਾਂ ਮੈਂਸ਼ਨ ਨਹੀਂ ਹੁੰਦੀ, ਵੋਟਰ ਲਿਸਟਾਂ ਤੋਂ ਤਾਂ 34-3500 ਵੋਟ ਇਹਦਾ ਹੁੰਦਾ, ਲੇਕਿਨ ਜ਼ਾਹਰ ਗੱਲ 18 ਸਾਲ ਤੋਂ ਘੱਟ ਜਿਹੜੇ ਬੱਚੇ ਆ ਜਾਂ ਬੱਚੀਆਂ ਉਹਨਾਂ ਦੇ ਸ਼ਨਾਖਤੀ ਕਾਰਡ ਨੇ ਉਹ ਵੋਟਰ ਲਿਸਟਾਂ 'ਚ ਨਹੀਂ ਹੈਗੇ। ਬੇਸਿਕਲੀ ਮੈਕਸਿਮਮ ਪਿੰਡ ਦੇ ਵਿੱਚ ਨਾ 600 ਘਰ ਮੌਜੂਦ ਆ। ਅੱਗੋਂ ਤੁਸੀਂ ਘਰਾਣਿਆਂ 'ਤੇ ਦੇਖ ਲਓ ਵੀ ਕਿਸੇ 'ਚ 4 ਫਰਦ ਮੌਜੂਦ ਆ, ਕਿਸੇ 'ਚ 6 ਫਰਦ ਮੌਜੂਦ ਆ, ਕਿਸੇ 'ਚ 10 ਫਰਦ ਮੌਜੂਦ ਆ। ਤਕਰੀਬਨ ਪਿੰਡ ਦੇ ਵਿੱਚ 600 ਫਰਦ ਮੌਜੂਦ ਆ। ਲੋਕਾਂ ਦਾ ਜਿਹੜਾ ਜ਼ਿਆਦਾ ਰੁਜ਼ਗਾਰ ਆ ਜੀ ਜ਼ਿਮੀਂਦਾਰੇ ਨਾਲ ਤਲਕ ਆ, ਲੇਕਿਨ ਫਿਰ ਆਹਿਸਤਾ ਆਹਿਸਤਾ ਹੁਣ ਸਰਕਾਰੀ ਮੁਲਾਜ਼ਮਾਂ ਤੇ ਵੀ ਮੁੰਡੇ ਹੈਗੇ ਆ। ਯੂਰਪ ਕੰਟਰੀਆਂ ਦੇ ਵਿੱਚ ਵੀ ਕੁਝ ਘਰਾਂ ਦੇ ਲੋਕ ਹੈਗੇ ਆ। ਮੁਤਹਿਦਾ ਅਰਬ ਅਮਾਰਾਤ ਦੇ ਅਕਸਰ ਮੁਲਕਾਂ ਦੇ ਵਿੱਚ ਲੋਕਾਂ ਦੇ ਬੱਚੇ ਗਏ, ਲੇਕਿਨ ਜਿਹੜਾ ਬੇਸਿਕਲੀ ਪਿੰਡ ਦਾ ਜ਼ਿਆਦਾਤਰ ਗੁਜ਼ਾਰਾ ਆ ਉਹ ਜ਼ਿਮੀਂਦਾਰੇ ਨਾਲ ਆ। ਫਸਲ ਤਾਂ ਪਿਛਲੇ ਸਾਲ ਤੋਂ ਜਿਹੜੀ ਸਬਜ਼ੀ ਦੀ ਆ ਇਹ ਕੋਈ 8-10 ਘਰਾਂ ਨੂੰ ਸ਼ੌਕ ਪੈਦਾ ਹੋਇਆ ਆ, ਜਿਹਦੇ ਕਿ ਤੁਹਾਨੂੰ ਦਿਖ ਵੀ ਰਹੇ ਹੋਣੇ ਆਲੇ ਦੁਆਲੇ ਆ ਬਾਂਸ ਜਿਹਾ ਪਏ ਆ। ਖੁਦ ਅਸੀਂ ਵੀ ਥੋੜ੍ਹੀ ਬਹੁਤੀ ਟਨਲ ਫਾਰਮਿੰਗ ਕਰਦੇ ਹਾਂ। ਅਤੇ ਜਿਹੜੀਆਂ ਮੇਜਰ ਇੱਥੇ ਦੀਆਂ ਫਸਲਾਂ ਅਸਲ ਕਮਾਦ ਅਤੇ ਕਣਕ ਆ। ਥੋੜ੍ਹਾ ਜਿਹਾ ਪਿਛਲੀ ਵਾਰੀ ਕਮਾਦ ਨੇ ਕੋਈ ਰੇਟ ਤੋਂ ਲੋਕਾਂ ਨੂੰ ਮਹਿਸੂਸ ਹੋਇਆ ਵੀ ਗੜਬੜ ਹੋਣੀ ਆ, ਜਿਹਦੀ ਵਜ੍ਹਾ ਨਾਲ ਐਤਕੀ ਜ਼ਿਆਦਾ ਨਾਲ ਮੂੰਜੀ ਲਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਮੇਜਰ ਜਿਹੜੀਆਂ ਜਿਨ੍ਹਾਂ ਤੋਂ ਲੋਕ ਆਪਣਾ ਰੁਜ਼ਗਾਰ ਚਲਾਉਂਦੇ ਆ ਉਹ ਕਮਾਦ ਅਤੇ ਕਣਕ ਆ। ਉੱਦਾਂ ਤਾਂ ਸਾਰੀਆਂ ਬੀਜੀਆਂ ਜਾਂਦੀਆਂ, ਲੇਕਿਨ ਉਹ ਥੋੜ੍ਹੀਆਂ ਆ। ਤਿਲ ਵੀ ਬੀਜਿਆ ਜਾਂਦਾ ਆ, ਤੋਰੀਆ ਵੀ ਬੀਜਿਆ ਜਾਂਦਾ ਆ। ਸਬਜ਼ੀ ਜਿਹੜੀ ਆ ਥੋੜ੍ਹੀ ਤੇ ਆਮ ਹੀ ਬੀਜ ਲੈਂਦੇ ਆ। ਬੈਂਗਣ ਆ, ਸ਼ਲਜਮ ਆ, ਗਾਜਰ ਆ, ਮੂਲੀ ਆ, ਮਟਰ ਆ, ਇਹ ਥੋੜ੍ਹੀਆਂ, ਲੇਕਿਨ ਕਰੇਲੇ ਦੀ ਕਾਸ਼ਤ ਜ਼ਿਆਦਾ ਹੁੰਦੀ ਆ। ਪਿੰਡ ਦੇ ਮੁੰਡੇ ਜਿਹੜੇ ਆ ਉਹ ਰਲ ਕੇ ਟੂਰਨਾਮੈਂਟ ਕਰਵਾ ਲੈਂਦੇ ਆ। ਥੋੜ੍ਹੇ ਦਿਨ ਹੋ ਕੇ ਤਕਰੀਬਨ ਮਹੀਨਾ ਵੀ ਨਹੀਂ ਹੋਇਆ ਜਾਂ ਮਹੀਨੇ ਦੇ ਕਰੀਬ ਹੋਇਆ ਹੋਣਾ, ਕ੍ਰਿਕਟ ਦਾ ਟੂਰਨਾਮੈਂਟ ਪਿੰਡ ਦੇ ਵਿੱਚੋਂ ਗੁਜ਼ਰਿਆ ਹੈ। ਅਤੇ ਸਰਗਰਮੀਆਂ ਵੱਲੋਂ ਇਹ ਪਿੰਡ ਸਮਝੋ ਵੀ ਥੋੜ੍ਹਾ ਮਹਿਰੂਮ ਆ, ਕਿਉਂਕਿ ਇਸ ਪਿੰਡ ਨੂੰ ਟੈਂਡਰ ਹੀ ਨਹੀਂ ਹੈਗਾ। ਵਾਹਦ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਇਹਨੂੰ ਸਰਕਾਰੀ ਟੈਂਡਰ ਹੀ ਨਹੀਂ ਹੈਗਾ। ਜਦੋਂ ਸਰਕਾਰੀ ਟੈਂਡਰ ਹੀ ਨਹੀਂ ਹੈਗਾ ਇਹਦਾ ਗਰਾਊਂਡ ਹੀ ਨਹੀਂ ਹੈਗਾ। ਬਾਕੀ ਲੋਕ ਆਪਣੀ ਸਤ੍ਹਾ 'ਤੇ ਸ਼ੌਕ ਪੂਰਾ ਕਰਦੇ ਆ, ਕ੍ਰਿਕਟ ਨਾਲ ਵੀ ਕਰਦੇ ਆ। ਕੁਛ ਨੌਜਵਾਨ ਸਾਡੇ ਜਿਹੜੇ ਆ ਕਬੱਡੀ ਵੀ ਖੇਡਦੇ ਆ ਵਿਲੇਜ ਲੈਵਲ ਦੇ ਉੱਤੇ, ਅਤੇ ਵਾਲੀਬਾਲ ਜਿਹੜਾ ਸਾਡੇ ਪਿੰਡ ਦੀ ਟੀਮ ਜਿਹੜੀ ਹੈ ਨਾ ਨੈਸ਼ਨਲ ਲੈਵਲ ਦੀ ਟੀਮ ਰਹੀ ਆ। ਲੇਕਿਨ ਹੁਣ ਵੀ ਲੋਕ ਜਿਹੜੇ ਆ ਨਾ ਬੱਚੇ ਨੈੱਟ ਰੋਜ਼ਾਨਾ ਲਾਉਂਦੇ, ਸਕੂਲ ਦੇ ਵਿੱਚ ਪ੍ਰੈਕਟਿਸ ਕਰਦੇ ਆ, ਲੇਕਿਨ ਫਿਰ ਵੀ ਵਿਲੇਜ ਸਿਸਟਮ ਦੇ ਤਹਿਤ ਜਿਹੜੇ ਵਾਲੀਬਾਲ ਦੇ ਮੈਚ ਹੁੰਦੇ ਉਹਨਾਂ ਦੇ ਵਿੱਚ ਹਿੱਸਾ ਲੈਂਦੇ ਆ। ਤਕਰੀਬਨ ਕੋਈ 16-17 ਕਤਲਾਂ ਤੋਂ ਬਾਅਦ ਮੇਜਰ ਇੱਕ ਦੁਸ਼ਮਣੀ ਬਣ ਗਈ ਸੀ ਪਿੰਡ 'ਚ। 16-17 ਕਤਲਾਂ ਤੋਂ ਬਾਅਦ ਸੁਲ੍ਹਾ ਹੋਈ। ਹੁਣ ਹਾਲਾਤ ਇਹ ਆ ਕਿ ਜਿਸ ਟਾਈਮ ਕਿਸੇ ਵੀ ਕੱਪੜੇ ਦੇ ਵਿੱਚ ਜਾਂ ਛਾਪਰ ਦੇ ਵਿੱਚ 2 ਬਰਤਨ ਹੋਣ ਨਾ ਉਹ ਖੜਕਦੇ ਆ ਜ਼ਰੂਰ ਆ। ਹੁਣ ਖੜਕਦੇ ਜ਼ਰੂਰ ਆ, ਲੇਕਿਨ ਫਿਰ ਵੀ ਲੋਕ ਮਿਲ ਜੁਲ ਕੇ ਉਸ ਗੱਲ ਨੂੰ ਨਾ ਵਧਣ ਨਹੀਂ ਦਿੰਦੇ, ਕੰਟਰੋਲ ਕਰ ਲੈਂਦੇ ਵੀ ਨਹੀਂ ਯਾਰ ਅਸੀਂ ਬਹੁਤ ਇਸ ਵਜ੍ਹਾ ਨਾਲ ਪਿੱਛੇ ਚਲੇ ਗਏ ਹਾਂ।